ਅਗਲੀ ਮਿੰਟੂ ਜੀ ਗੱਲ ਕਰੀਏ ਪਪਲਪ੍ਰੀਤ ਸਿੰਘ ਕੱਲ੍ਹ ਗ੍ਰਿਫਤਾਰ ਹੋ ਗਿਆ ਸੀ, ਉਹਦੇ ਉੱਤੇ ਵੀ ਐਨਐਸਏ ਲੱਗੀ, ਹੋਰ ਵੀ ਕਈ ਪੰਜਾਬ ਦੇ ਜਿਹੜੇ ਲੋਕ ਆ ਇਸ ਪੂਰੇ ਮਾਹੌਲ ਦੇ ਵਿੱਚ ਉਹਨਾਂ ਤੇ ਐਨਐਸਏ ਲੱਗੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਐਨਐਸਏ ਨੂੰ ਲੈ ਕੇ ਇੱਕ ਐਡਵਾਈਜ਼ਰੀ ਬੋਰਡ ਦਾ ਗਠਨ। ਇਹ ਪ੍ਰਕਿਰਿਆ ਦਾ ਹਿੱਸਾ ਹੈ। ਦੇਖੋ, ਇਹ ਪ੍ਰਕਿਰਿਆ ਦਾ ਹਿੱਸਾ ਹੈ। ਜੋ ਪਪਲਪ੍ਰੀਤ ਸਿੰਘ ਆ ਉਸ ਨੂੰ ਤਾਂ ਇਹਨਾਂ ਨੇ ਅੱਜ ਅਸਮ ਦੇ ਵਿੱਚ ਭੇਜ ਦਿੱਤਾ ਸੀਗਾ ਤੇ ਬਹੁਤਾ ਤਾਂ ਨਹੀਂ ਬੋਲਿਆ, ਬੋਲਣ ਦਾ ਮੌਕਾ ਹੀ ਨਹੀਂ ਹੁੰਦਾ। ਤੁਹਾਨੂੰ ਪਤਾ ਜਦੋਂ ਬੰਦਾ ਇਸ ਤਰ੍ਹਾਂ ਦੀ ਕਸਟਡੀ 'ਚ ਹੁੰਦਾ ਹੈ ਤੇ ਇਹਨਾਂ ਜ਼ਰੂਰ ਆਖਿਆ ਸੋ ਕਿ ਅਸੀਂ 28 ਤਰੀਕ ਨੂੰ ਨਿਖੜ ਗਏ ਸਾਂ, 28 ਮਾਰਚ ਨੂੰ। ਤੇ ਇਹ 9ਵਾਂ ਬੰਦਾ ਹੈ ਜਿਹੜਾ ਹੁਣ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਏਗਾ। ਹੁਣ ਜਿਹੜਾ ਇਹ ਪ੍ਰਕਿਰਿਆ ਵਾਲਾ ਕੰਮ ਆ ਕਿ ਦੇਖੋ, ਐਨਐਸਏ ਦਾ ਮਤਲਬ ਇਹ ਹੁੰਦਾ ਕਿ ਕੋਰਟ ਵੀ ਤੁਹਾਨੂੰ ਕਿਸੇ ਨੂੰ ਵੀ ਮੰਨ ਲਓ ਜਿਹੜਾ ਵੀ ਬੰਦਾ ਫਸ ਗਿਆ ਐਨਐਸਏ ਦੇ ਵਿੱਚ ਕਿ ਕੋਈ ਇਸ ਮਾਮਲੇ 'ਚ ਰਿਲੀਫ ਨਹੀਂ ਦੇ ਸਕਦੀ। ਹਾਂ, ਹੁਣ ਇਹ ਵੀ ਹੈ ਕਿ ਕੋਈ ਬੰਦਾ ਜ਼ਾਰਾ ਜੀ ਗੱਲ ਹੈ ਕਿ ਝੂਠਾ ਵੀ ਫਸਾਇਆ ਹੋ ਸਕਦਾ, ਇਹ ਵੀ ਇੱਕ ਇਮਕਾਨ ਰਹਿੰਦਾ ਹੈ। ਤਾਂ ਉਹ ਬੰਦਾ ਕਿੱਥੇ ਜਾਏਗਾ ਕਿਉਂਕਿ ਅਦਾਲਤ ਤਾਂ ਇਹਦੇ ਵਿੱਚ ਖਾਮੋਸ਼ ਹੈ। ਤਾਂ ਉਹਦੇ ਵਾਸਤੇ ਐਨਐਸਏ ਦਾ ਜਿਹੜਾ ਐਕਟ ਆ, ਵੈਸੇ ਤਾਂ ਨੈਸ਼ਨਲ ਸਿਕਿਉਰਿਟੀ ਐਕਟ ਬਣ ਗਿਆ, ਇਹਨੂੰ ਐਕਟ ਦੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਪ੍ਰਬੰਧ ਇਸ ਗੱਲ ਦਾ ਹੈ ਕਿ ਜਿਹੜਾ ਕੋਈ ਵਿਅਕਤੀ ਇਹ ਸਮਝਦਾ ਹੈ ਕਿ ਇਸ ਕੇਸ ਦੇ ਵਿੱਚ ਮੈਨੂੰ ਨਜਾਇਜ਼ ਟੰਗਿਆ ਗਿਆ ਹੈ ਤਾਂ ਉਹ ਐਡਵਾਈਜ਼ਰੀ ਬੋਰਡ ਦੇ ਕੋਲ ਜਾ ਕੇ ਅਪੀਲ ਕਰ ਸਕਦਾ ਹੈ। ਅੱਜ ਸੁਣਵਾਈ ਹੋਈ ਸੀਗੀ ਹੈਬੀਅਸ ਕਾਰਪਸ, ਜਿਹੜੀ ਕਿ ਪਿਛਲੇ ਦਿਨ ਕਾਫੀ ਚਰਚਿਤ ਹੋਈ ਸੁਣਵਾਈ, ਜਿਹਦੇ 'ਚ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਜੋ ਜਾ ਕੇ ਕੋਰਟ 'ਚ ਪੱਖ ਰੱਖਿਆ ਤੇ ਉਸ ਹਿਸਾਬ ਨਾਲ ਜਿਹੜੀ ਫਿਰ ਮੀਡੀਆ ਕਵਰੇਜ ਹੋਈ ਸੀਗੀ ਉਹ ਕਾਫੀ ਜ਼ਿਆਦਾ ਇੱਥੇ ਸੁਰਖੀਆਂ ਬਟੋਰ ਕੇ ਗਈ ਹੈ। ਤਾਂ ਅੱਜ ਫਿਰ ਸੁਣਵਾਈ ਹੋਈ ਜਿਹੜੀ ਕਿ 24 ਤਰੀਕ ਤੱਕ ਟਾਲ ਦਿੱਤੀ ਗਈ ਹੈ। ਇਹਦੇ ਵਿੱਚ ਇੱਕ ਤਾਂ ਸ਼ਾਇਦ ਇਹ ਡਿਮਾਂਡ ਕੀਤੀ ਗਈ ਕਿ ਜਿਹੜੇ ਜਿਵੇਂ ਦਲਜੀਤ ਕਲਸੀ ਹੈ ਜਾਂ ਕੁਛ ਹੋਰ ਜਿਹੜੇ ਐਨਐਸਏ ਦੇ ਤਹਿਤ ਬੰਦ ਨੇ ਕਿ ਬਈ ਉਹਨਾਂ ਦੇ ਨਾਲ ਮੁਲਾਕਾਤ ਦਾ ਸਾਨੂੰ ਬਣਾ ਕੇ ਦਿੱਤਾ ਜਾਵੇ, ਪਰਮਿਸ਼ਨ ਵਾਲਾ ਜੁਗਾੜ, ਤਾਂ ਕਿ ਅਸੀਂ ਜਾ ਕੇ ਮਿਲ ਸਕੀਏ। ਤਾਂ ਹਾਈ ਕੋਰਟ ਨੇ ਕਿਉਂਕਿ ਕੇਂਦਰ ਤੋਂ ਜਵਾਬ ਮੰਗਿਆ ਹੋਇਆ ਸੀਗਾ, ਕੇਂਦਰ ਨੇ ਜਵਾਬ ਹਾਲੇ ਫਾਈਲ ਨਹੀਂ ਕੀਤਾ, ਉਹਨਾਂ ਨੇ ਟਾਈਮ ਮੰਗ ਲਿਆ। ਇਹਨਾਂ ਨੇ 24 ਤਰੀਕ ਤੱਕ ਦਾ ਅੰਤਮ ਟਾਈਮ ਦੇ ਦਿੱਤਾ, ਬਈ 24 ਤਰੀਕ ਨੂੰ ਫਿਰ ਅਸੀਂ ਆਪਣੇ ਜਿਹੜੇ ਫੈਸਲੇ ਬਣਾਵਾਂਗੇ। ਤਾਂ ਇਹਦਾ ਮਤਲਬ ਹੈ ਕਿ 24 ਤਰੀਕ ਤੱਕ ਕੇਂਦਰ ਨੂੰ ਹਰ ਹਾਲਤ ਦੇ ਵਿੱਚ ਆਪਣਾ ਜਿਹੜਾ ਉੱਥੇ ਜਵਾਬ ਦਾਖਲ ਕਰਨਾ ਪਵੇਗਾ। ਤਾਂ ਇਹਦੇ ਦਰਮਿਆਨ ਕਿਉਂਕਿ ਇਹੀ ਹੈ ਕਿ ਐਨਐਸਏ ਠੀਕ ਲੱਗਿਆ ਜਾਂ ਗਲਤ। ਹੁਣ ਜਿੱਦਾਂ ਦਲਜੀਤ ਕਲਸੀ ਦੀ ਵਾਈਫ ਨੇ ਕਿਹਾ ਜਾਂ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਦਲਜੀਤ ਕਲਸੀ ਨੂੰ ਜਿਸ ਵੇਲੇ ਹਿਰਾਸਤ 'ਚ ਲਿਆ ਗਿਆ, ਉਹ ਜਿਹੜੇ ਨਿਯਮ ਆ ਉਹ ਮੀਮੋ ਦੇ ਅਨੁਸਾਰ ਜਿਹੜੀ ਗ੍ਰਿਫਤਾਰੀ ਦੇ ਵੇਲੇ ਮੀਮੋ ਦੀ ਕਾਰਵਾਈ ਹੁੰਦੀ ਹੈ ਉਸ ਦੇ ਅਨੁਸਾਰ ਦੱਸਿਆ ਨਹੀਂ ਗਿਆ ਜਾਂ ਇਹੋ ਜਿਹੀਆਂ ਗੱਲਾਂ, ਤਾਂ ਉਹ ਫਿਰ ਸਾਰਾ ਇਹੀ ਹੋ ਗਿਆ ਨਾ ਕਿ ਜਿਸ ਸਮੇਂ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਸੀਆਰਪੀਸੀ ਦਾ ਇੱਕ ਪ੍ਰੋਸੀਜਰ ਹੈ, ਪੂਰਾ ਫੋਲੋ ਕਰਨਾ ਪੈਂਦਾ ਹੈ। ਡੀਕੇ ਵਾਸੂ ਕੇਸ ਹੈ, ਉਹਦੇ 'ਚ ਸੁਪਰੀਮ ਕੋਰਟ ਦੀ ਬਕਾਇਦਾ ਡਾਇਰੈਕਸ਼ਨ ਹੈ। ਤਾਂ ਥੋੜੇ ਬਹੁਤੇ ਉਧਰੋਂ ਮਤਲਬ ਕਿ ਇਤਰਾਜ਼ ਸਨ। ਤਾਂ ਇਸ ਕਰਕੇ ਹੁਣ ਐਨਐਸਏ ਦੇ ਮਾਮਲੇ ਦੇ ਵਿੱਚ ਐਡਵਾਈਜ਼ਰੀ ਬੋਰਡ ਦਾ ਜਿਹੜਾ ਕਿ ਗਠਨ ਹੋਣਾ ਹੀ ਹੋਣਾ ਸੀਗਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪ੍ਰਕਿਰਿਆ ਦਾ ਹਿੱਸਾ ਹੈ। ਤਾਂ ਇਹਦੇ 'ਚ ਕੀ ਹੁੰਦਾ ਕਿ ਰਿਟਾਇਰਡ ਜੱਜ ਬੈਠ ਸਕਦੇ ਨੇ ਜਾਂ ਹੋਰ ਕਾਨੂੰਨੀ ਮਾਹਰ ਬੈਠ ਸਕਦੇ ਨੇ। ਤਾਂ ਉਹ ਐਡਵਾਈਜ਼ਰੀ ਬੋਰਡ ਬਣਾਉਣ ਦਾ ਹਾਈ ਕੋਰਟ ਨੇ ਹੁਕਮ ਦੇ ਦਿੱਤਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਉਹਦਾ ਗਠਨ ਕਰੋ, ਤਾਂ ਕਿ ਜਿਸ ਕਿਸੇ ਨੂੰ ਵੀ ਲੱਗਦਾ ਹੈ ਕਿ ਮੇਰੇ ਤੇ ਐਨਐਸਏ ਨਜਾਇਜ਼ ਲੱਗਾ ਹੈ ਤਾਂ ਉਹ ਆਪਣੀ ਅਪੀਲ ਪਾ ਸਕੇ। ਪਰ ਹੁਣ ਗੱਲ ਤੇ ਇਹ ਹੈ ਨਾ ਕਿ ਜਦੋਂ ਤੱਕ ਵਕੀਲ ਜਿਹੜੀ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਟੀਮ ਜਿਹੜੀ ਦਿੱਤੀ ਗਈ ਆ, ਮੈਂ ਇਹ ਨਹੀਂ ਕਹਿੰਦਾ ਕੋਈ ਆਪਣੀ ਥਾਂ ਤੇ ਤੁਰਿਆ ਫਿਰਦਾ ਜਿੱਦਾਂ ਐਸਜੀਪੀਸੀ ਆ ਜਾਂ ਦੀਪ ਸਿੱਧੂ ਦਾ ਭਰਾ, ਉਹ ਠੀਕ ਹੈ, ਉਹ ਗਏ ਨੇ। ਪਰ ਜਿਵੇਂ ਮੰਨ ਲਓ ਕੋਈ ਆਪਣਾ ਆਪਦਾ ਵਕੀਲ ਕਰਨਾ ਚਾਹੁੰਦਾ, ਆਪਣੀ ਟੀਮ ਹਾਇਰ ਕਰਕੇ ਉਹ ਕੇਸ ਲੜਨਾ ਚਾਹੁੰਦਾ ਹੈ, ਤਾਂ ਜਦ ਤੱਕ ਉਹ ਜਾ ਕੇ ਮਿਲੇਗਾ ਨਹੀਂ, ਜਦ ਤੱਕ ਜਾ ਕੇ ਸਾਰੀ ਕਾਰਵਾਈ ਪੂਰੀ ਕਰਦਾ ਨਹੀਂ, ਤਦ ਤੱਕ ਕੇਸ ਕਿਵੇਂ ਅੱਗੇ ਤੁਰੇਗਾ? ਇਹ ਵੀ ਤਾਂ ਇੱਕ ਪ੍ਰੋਬਲਮ ਹੈ ਨਾ। ਜਾਂ ਕਿੱਥੋਂ ਫੜਿਆ ਹੈ ਅਗਲਾ, ਐਕਚੁਅਲ ਚ ਗੱਲ ਹੀ ਨਾ ਦੱਸੇਗਾ ਜਦੋਂ ਤੱਕ। ਹੁਣ ਮੈਂ ਜਿਵੇਂ ਕਿਹਾ ਕਿ ਠੀਕ ਆ, ਕੁਛ ਉੱਥੇ ਫਿਰਦੇ ਨੇ ਵਕੀਲ, ਮਤਲਬ ਕਿ ਡਿਬਰੂਗੜ੍ਹ ਦੇ ਵਿੱਚ ਮਨਦੀਪ ਜਾਂ ਐਸਜੀਪੀਸੀ ਵਾਲੇ, ਹੁਣ ਮੈਨੂੰ ਪਤਾ ਨਹੀਂ ਐਗਜ਼ੈਕਟ ਕਿਹੜੇ ਕਿਹੜੇ ਨੇ, ਵੀ ਜੋ ਵੀ ਹੈ ਚਲੋ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਆ। ਪਰ ਕੋਈ ਵੀ ਬੰਦਾ ਜਿਹੜਾ ਵਕੀਲ ਹੈ
ਬਤੌਰ ਐਡਵੋਕੇਟ ਉੱਥੇ ਹਾਜ਼ਰ ਹੋ ਰਿਹਾ ਹੈ ਅਦਾਲਤ 'ਚ, ਤਾਂ ਉਹ ਤਾਂ ਇਹੀ ਕਹੇਗਾ ਨਾ ਕਿ ਮੈਨੂੰ ਆਪਣੇ ਕਲਾਇੰਟ ਨੂੰ ਮਿਲਣ ਦੀ ਇਜਾਜ਼ਤ ਦਿਓ ਬਾਈ, ਫਿਰ ਉਸ ਤੋਂ ਬਾਅਦ ਅਸੀਂ ਕੇਸ ਆਪਦਾ ਤੋਰਾਂਗੇ। ਤੇ ਇਸ ਤਰ੍ਹਾਂ ਹੁਣ ਦੇਖਣਾ ਹੋਏਗਾ ਐਡਵਾਈਜ਼ਰੀ ਬੋਰਡ ਜਿਹੜਾ ਬਣਦਾ ਹੈ ਉਹਦੇ ਵਿੱਚ ਕਿੰਨੇ ਇਸ ਤਰ੍ਹਾਂ ਦੇ ਕੇਸ ਆਉਣਗੇ, ਕਿ 9 ਦੇ 9 ਆਉਣਗੇ ਜਾਂ ਕੁਝ ਜਿਹੜੇ ਆ ਉਹ ਨਹੀਂ ਆਉਣਗੇ, ਉਹ ਕਹਿਣਗੇ ਕਿ ਠੀਕ ਸਾਡੇ ਤੇ ਬਣਿਆ ਐਨਐਸਏ ਤਾਂ ਜਾਇਜ਼ ਆ। ਪਰ ਮੈਨੂੰ ਤੇ ਇਹੋ ਲੱਗਦਾ ਕਿ 9 ਦੇ 9 ਕੇਸ ਹੀ ਐਡਵਾਈਜ਼ਰੀ ਬੋਰਡ ਕੋਲ ਆਉਣ ਵਾਲੇ ਹੈਗੇ ਆ। ਜੀ, ਜੀ। ਤੇ ਮਿੰਟੂ ਜੀ ਜਿਹੜਾ ਪਵਨਪ੍ਰੀਤ ਦਾ ਬਿਆਨ ਸੀ ਉਹ ਬੋਲਦੇ-ਬੋਲਦੇ ਜਿੱਦਾਂ ਨੂੰ ਕਿਹਾ ਵੀ ਥੋੜ੍ਹਾ ਜਿਹਾ ਬੋਲਿਆ, ਕਹਿੰਦੇ ਜੀ ਪੁਲਿਸ ਮੁਤਾਬਕ ਮੈਂ ਅੱਜ ਹੀ ਫੜਿਆ ਗਿਆ। ਕਾਫ਼ੀ ਇਸ ਨੂੰ ਲੈ ਕੇ ਵੀ ਚਰਚਾ ਹੈ, ਕਿੱਦਾਂ ਲੋਕ ਦੇਖਦੇ ਨੇ ਇਸ ਨੂੰ? ਦੇਖੋ ਪੁਲਿਸ ਮੁਤਾਬਕ ਹੁਣ ਇਹਦੇ ਵਿੱਚ ਕੀ ਆਪਾਂ ਕਹਿ ਸਕਦੇ, ਜਦੋਂ ਉਹ ਮਤਲਬ ਕਿ ਕਹਿ ਰਿਹਾ ਜਾਂ ਤਾਂ ਉੱਥੇ ਫਿਰ ਮੌਕਾ ਸੀ ਤਾਂ ਖੁੱਲ ਕੇ ਕਹਿੰਦੇ ਵੀ ਨਹੀਂ ਨਹੀਂ ਇਹ ਗਲਤ ਹੈ, ਜੋ ਪੁਲਿਸ ਕਹਿ ਰਹੀ ਗਲਤ ਹੈ। ਸ਼ਬਦ ਤੇ ਉਹਨੇ ਹੀ ਲੱਗਣੇ ਸੀ ਵੀ ਜੋ ਪੁਲਿਸ ਝੂਠ ਬੋਲਦੀ। ਉਹਦਾ ਪਵਨਪ੍ਰੀਤ ਸਿੰਘ ਨੂੰ ਜਿੰਨਾ ਕੁ ਮੈਂ ਦੇਖਿਆ ਪਿਛਲੇ 6-7 ਸਾਲ ਤੋਂ ਅਸੀਂ ਦੇਖਦੇ ਰਹੇ ਹਾਂ ਕਿ ਪੱਤਰਕਾਰਤਾ 'ਚ ਵੀ ਰਿਹਾ ਪਹਿਲਾਂ ਪਵਨਪ੍ਰੀਤ ਸਿੰਘ ਦੇ ਚਿਹਰੇ ਤੇ ਤੁਸੀਂ ਦੇਖ ਲਓ ਡਰ ਦੀ ਇੱਕ ਵੀ ਉਹ ਨਹੀਂ ਹੈਗੀ, ਲਕੀਰ ਨਹੀਂ ਹੈਗੀ। ਜੇ ਕੋਈ ਐਸੀ ਵੈਸੀ ਗੱਲ ਹੁੰਦੀ ਵੀ ਹੁਣ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਫੜਿਆ ਹੋਇਆ ਜੀ, ਪਰ ਅੱਜ ਜਿਵੇਂ ਉਹ ਬੋਲਿਆ ਜਾਣ ਲੱਗਾ ਕਿ 28 ਤਰੀਕ ਨੂੰ ਅਸੀਂ ਵੱਖ ਹੋ ਗਏ ਸਾਂ, ਇਹਦਾ ਮਤਲਬ ਕਿ 18 ਤੋਂ 28 ਤੱਕ ਤਾਂ ਇਕੱਠੇ ਸੀਗੇ ਨਾ ਫਿਰ। ਜੀ ਜੀ। ਤੇ ਉਹ ਉਦੋਂ ਬੋਲ ਰਿਹਾ ਜਦੋਂ ਜੇਲ੍ਹ ਦੇ ਵਿੱਚ ਵੜਨ ਲੱਗਿਆ। ਜੇਲ੍ਹ 'ਚ ਵੜਨ ਲੱਗੇ ਕਾਹਦਾ ਡਰ ਹੁੰਦਾ, ਥਾਣੇ 'ਚ ਵੜਨ ਲੱਗੇ ਤਾਂ ਡਰ ਹੋਏਗਾ। ਇਹ ਬਹੁਤ ਕੁਝ ਕਰ ਸਕਦੇ ਆ, ਜੇਲ੍ਹ ਦੇ ਵਿੱਚ ਤਾਂ ਆਜ਼ਾਦ ਹੈ ਬੰਦਾ, ਜੇਲ੍ਹ ਦੇ ਵਿੱਚ ਨਾ ਕੁਝ ਨਹੀਂ ਕੋਈ ਕਹਿ ਸਕਦਾ। ਸੋ ਇਸ ਕਰਕੇ ਇਹ ਜਿਹੜੀ ਗੱਲ ਕਹਿ ਕੇ ਗਿਆ ਪਵਨਪ੍ਰੀਤ ਸਿੰਘ ਵੀ 28 ਮਾਰਚ ਨੂੰ ਅਸੀਂ ਅੱਡੋ ਅੱਡ ਹੋ ਗਏ ਸੀ, ਮੈਂ ਆਪਦਾ ਅੱਡ ਹੋ ਗਿਆ, ਉਹ ਅੱਡ ਹੈ, ਤੇ ਉਹਨੇ ਸਰੈਂਡਰ ਕਰਨਾ ਵੀ ਉਹ ਉਹਨਾਂ ਦੀ ਆਪਣੀ, ਉਹਨੇ ਕਿਹਾ ਕਿ ਉਹ ਨਿਰਭਰ ਕਰਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਠੀਕ ਆ ਕਿ ਉਹ ਸ਼ਬਦ ਇੱਕ ਤੁਹਾਨੂੰ ਵੀ ਰੜਕਿਆ ਤੇ ਮੈਨੂੰ ਵੀ ਰੜਕਿਆ ਹੋਏਗਾ, ਪਰੰਤੂ ਜੇ ਗਲਤ ਕਹਿਣਾ ਸੀ ਕਿ ਜੋ ਪੁਲਿਸ ਦਾਵਾ ਕਰ ਰਹੀ ਹੈ ਤਾਂ ਇੱਕ ਸ਼ਬਦ 'ਚ ਕਿਹਾ ਜਾ ਸਕਦਾ ਕਿ ਝੂਠ ਬੋਲਦੀ ਪੁਲਿਸ। ਜੀ ਜੀ ਜੀ। ਪਰ ਇਹ ਆ ਵੀ ਚਰਚਾਵਾਂ ਜਿਹੜੀਆਂ ਆ ਹਰ ਇੱਕ ਨੂੰ ਆਪੋ ਆਪਣਾ ਚਰਚਾਵਾਂ ਤਾਂ ਹਾਲੇ ਤੱਕ ਵੇਖ ਲਓ, ਜਿਹਨੇ ਨਹੀਂ ਮੰਨਣਾ ਉਹ ਹਾਲੇ ਤੱਕ ਵੀ ਕਹੀ ਜਾ ਰਿਹਾ। ਹੁਣ ਪਵਨਪ੍ਰੀਤ ਸਿੰਘ ਦੀ ਗੱਲ ਤੇ ਵੀ ਯਕੀਨ ਨਹੀਂ ਕਰਨਾ, ਜਿਸਨੇ ਨਹੀਂ ਕਰਨਾ ਨਹੀਂ ਕਰਨਾ। ਪਵਨਪ੍ਰੀਤ ਸਿੰਘ ਹੁਣ ਮਤਲਬ ਕਿ ਪਵਨਪ੍ਰੀਤ ਸਿੰਘ ਵੀ ਝੂਠ ਬੋਲ ਗਿਆ ਜੇ ਫਿਰ ਉਹਨਾਂ ਦੇ ਅਨੁਸਾਰ ਹੈ, ਇਹਦਾ ਮਤਲਬ ਕਿ ਅਮਰਤਪਾਲ ਸਿੰਘ ਉਹ ਵੀ ਡਰ ਕੇ ਵੀਡੀਓ ਬਣਾਈ ਜਾ ਰਿਹਾ। ਤੇ ਇਹ ਸਵਾਲ ਕਿਤੇ ਤੇ ਖੜੇ ਹੁੰਦੇ ਨੇ। ਬਿਲਕੁਲ ਬਿਲਕੁਲ। ਜਿਹੜੇ ਸਵਾਲ ਖੜੇ ਕਰਨ ਵਾਲੇ ਉਹ ਇੱਕ ਵਾਰੀ ਆਪਣੇ ਆਪ ਦੇ ਸਵਾਲਾਂ ਨੂੰ ਦੇਖਣ ਤੇ ਸਹੀ ਕਿ ਉਹ ਸਵਾਲ ਕਿਹਦੇ ਤੇ ਖੜੇ ਕਰ ਰਹੇ ਆ। ਜੀ ਜੀ।